ਤੁਸੀਂ जुड़े हुए हो पंजाबी रेडियो यूएसए ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ ਗੱਲਬਾਤ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ। ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ ਔਰ ਸਾਨੂੰ ਆਪਣਾ ਦਿਲ ਇੰਨਾ ਕੁ ਹੋਰ ਖੁੱਲ੍ਹਾ ਕਰਨਾ ਚਾਹੀਦਾ ਕਿ ਸਾਨੂੰ ਸਾਰੇ ਹੀ ਲੋਕਾਂ ਭਾਵੇਂ ਉਹਨਾਂ 'ਚ ਸੁਧਾ ਭਾਰਦਵਾਜ ਹੋਵੇ, ਗੌਤਮ ਨਵਲੱਖਾ ਹੋਵੇ ਜਾਂ ਹੋਰ ਜਿੰਨੇ ਵੀ ਕਾਰਕੁਨ ਆਮ ਲੋਕਾਂ ਲਈ ਸਮਾਜ ਲਈ ਲੜਦੇ ਆ ਤੇ ਉਹਨਾਂ ਦੀ ਰਿਹਾਈ ਜਿਨ੍ਹਾਂ ਦੀ ਨਜਾਇਜ਼ ਹਿਰਾਸਤਾਂ ਦੇ ਵਿੱਚ ਜਿਨ੍ਹਾਂ ਨੂੰ ਰੱਖਿਆ ਹੋਇਆ ਰੋਨਾ ਵਿਲਸਨ ਵਰਗਿਆਂ ਨੂੰ ਤਾਂ ਸਾਰਿਆਂ ਦੀ ਸਾਨੂੰ ਰਿਹਾਈ ਦੀ ਜਿਹੜੀ ਮੰਗ ਹੈ ਉਹ ਕਰਨੀ ਚਾਹੀਦੀ ਹੈ। ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਨੇ ਇੱਕ ਕਮੇਟੀ ਬਣੀ ਹੈ ਹੁਣ ਇਸ ਰਿਹਾਈ ਦੇ ਲਈ ਔਰ ਉਹ ਜਿਹੜੀ ਕਮੇਟੀ ਦੀ ਮੀਟਿੰਗ ਸੀ ਉਹਦੇ 'ਚ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹਨਾਂ ਨੇ ਖਾਲਿਸਤਾਨ ਦੇ ਮਤੇ ਦੀ ਪ੍ਰੋੜਤਾ ਕਰਵਾਈ ਸੀ ਅੱਖ ਮਰਵਾ ਕੇ। ਉਹਨਾਂ ਨੂੰ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਔਰ ਉਹ ਸੁਖਬੀਰ ਸਿੰਘ ਬਾਦਲ ਨਾਲ ਜਾ ਕੇ ਬੈਠੇ ਨੇ ਤੇ ਇਸ ਗੱਲ ਦੀ ਬੜੀ ਆਲੋਚਨਾ ਹੋਈ ਕਿ ਸੁਖਬੀਰ ਸਿੰਘ ਬਾਦਲ ਨੇ ਤੁਹਾਡੀਆਂ ਪੱਗਾਂ ਉਤਾਰੀਆਂ ਵੀਆਂ ਔਰ ਸਰ ਨੇ ਕਦੇ ਬਾਦਲਾਂ ਦੇ ਨਾਲ ਇੰਨੀ ਦੂਰ ਹੁੰਦੇ ਸੀਗੇ ਕਿ ਜਿਹੜੇ ਜਿਨ੍ਹਾਂ ਦੀ ਆਲੋਚਨਾ ਹੋਈ ਕਿ ਤੁਸੀਂ ਵੀ ਬਾਦਲ ਦੇ ਨਾਲ ਜਾ ਕੇ ਬਹਿ ਗਏ ਹੋ। ਅਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਆਲੋਚਨਾ ਕਿਉਂ ਹੋ ਰਹੀ ਹੈ? ਅਸੀਂ ਸਾਰੇ ਜਿਹੜੇ ਲੋਕਾਂ ਨੇ ਆਲੋਚਨਾ ਕੀਤੀ ਇਸ ਚੀਜ਼ ਦੀ ਕਿ ਸੁਖਬੀਰ ਸਿੰਘ ਬਾਦਲ ਕਿਵੇਂ ਹੈੱਡ ਕਰ ਸਕਣਗੇ ਇਹਨਾਂ ਚੀਜ਼ਾਂ ਨੂੰ, ਤਾਂ ਸੁਖਬੀਰ ਸਿੰਘ ਬਾਦਲ ਤੇ ਇਤਰਾਜ਼ ਕਿਉਂ ਹੈ? ਤਾਂ ਉਹਨਾਂ ਲੋਕਾਂ ਨੇ ਜਿਹੜੇ ਤੱਥ ਰੱਖੇ ਆ ਉਹ ਗੌਰ ਕਰਨ ਵਾਲੇ ਆ। ਉਹ ਕਹਿੰਦੇ ਕਿ 97 ਤੋਂ ਲੈ ਕੇ 25 ਸਾਲ ਜਿਹੜੇ ਆ ਸੁਖਬੀਰ ਸਿੰਘ ਬਾਦਲ ਪਰਿਵਾਰ ਜਿਹੜਾ ਵਾ ਉਹ ਸੱਤਾ ਦੇ ਵਿੱਚ ਰਹਿੰਦਾ ਜਾਂ ਸੱਤਾ ਦੇ ਆਲੇ ਦੁਆਲੇ ਰਹਿੰਦਾ। 25 ਸਾਲ ਇਹਨਾਂ ਨੂੰ ਬੰਦੀ ਸਿੰਘ ਨਹੀਂ ਯਾਦ ਆਏ ਔਰ ਇਹੀ ਸੁਖਬੀਰ ਸਿੰਘ ਬਾਦਲ ਜਿਹੜਾ ਵਾ ਇਹ ਜਦੋਂ ਚੱਬੇ ਦਾ ਸਰਬੱਤ ਖਾਲਸਾ ਹੋਇਆ ਸੀਗਾ ਤਾਂ ਉਦੋਂ ਇਹਨੇ ਜਿਹੜੇ ਜਗਤਾਰ ਸਿੰਘ ਹਵਾਰਾ ਜੀ ਬਾਰੇ ਜਿਨ੍ਹਾਂ ਨੂੰ ਮਤਵਾਦੀ ਜਥੇਦਾਰ ਬਣਾਇਆ ਗਿਆ ਸੀਗਾ ਉਹਨਾਂ ਦੇ ਬਾਰੇ ਉਹਨੇ ਕਿਹਾ ਸੀਗਾ ਕਿ ਉਹਨਾਂ ਦੇ ਬਾਰੇ ਅੱਤਵਾਦੀ ਸ਼ਬਦ ਦਾ ਇਸਤੇਮਾਲ ਕੀਤਾ ਸੀਗਾ। ਔਰ ਜਦੋਂ ਕੋਈ ਸਿੱਖ ਕੌਮ ਧਰਨਾ ਲਾਉਂਦੀ ਸੀ ਤਾਂ ਉਦੋਂ ਇਹ ਕਹਿੰਦੇ ਸੀਗੇ ਕਿ ਜਿਹੜੇ ਵਿਹਲੜੇ ਆ ਉਹ ਧਰਨੇ 'ਤੇ ਚਲੇ ਜਾਂਦੇ ਆ। ਤੇ ਹੋਰ ਜਿਹੜੇ ਵੱਡੇ ਇਤਰਾਜ਼ ਆ ਗੌਰ ਨਾਲ ਸੁਣਿਓ। ਸਮੇਤ ਸਿੰਘ ਸੈਣੀ ਕੌਣ ਆ? ਸਮੇਤ ਸਿੰਘ ਸੈਣੀ ਤੇ ਕਿਹੋ ਜਿਹੇ ਇਤਰਾਜ਼ ਲੱਗਦੇ ਆ? ਮੁਲਤਾਨੀ ਕੇਸ ਉਹਦੇ ਤੇ ਆ। ਪ੍ਰੋਫੈਸਰ ਦਵਿੰਦਰਪਾਲ ਦਾ ਭੁੱਲਰ ਜਿਹੜਾ ਪਰਿਵਾਰ ਆ ਉਹ ਅੱਜ ਤੱਕ ਪ੍ਰੋਫੈਸਰ ਦਵਿੰਦਰਪਾਲ ਸਿੰਘ ਦਾ ਭੁੱਲਰ ਦਾ ਪਰਿਵਾਰ ਜਿਹੜਾ ਵਾ ਉਹ ਅੱਜ ਤੱਕ ਇਨਸਾਫ ਦੇ ਲਈ ਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਆ। ਕਿ ਦੋ ਚੀਜ਼ਾਂ ਲਗਾਤਾਰ ਚੱਲ ਸਕਦੀਆਂ ਵਾ? ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹੋ ਤੁਸੀਂ ਬਾਦਲ ਪਰਿਵਾਰ ਵਾਲੇ, ਦੂਜੇ ਪਾਸੇ ਸਮੇਤ ਸਿੰਘ ਸੈਣੀ ਨੂੰ ਤੁਸੀਂ ਡੀਜੀਪੀ ਲਾਇਆ, ਤਾਂ ਇਹ ਦੋ ਚੀਜ਼ਾਂ ਕਿਵੇਂ ਚੱਲ ਸਕਣੀਆਂ ਲਗਾਤਾਰ? ਇੱਕੋ ਸੁਰ ਦੇ ਵਿੱਚ ਇੱਕੋ ਲਾਈਨ ਦੇ ਵਿੱਚ ਦੋ ਚੀਜ਼ਾਂ ਕਿਵੇਂ ਸੇਮ ਪੇਜ ਤੇ ਆ ਸਕਣੀਆਂ? ਕਿ ਸਮੇਤ ਸੈਣੀ ਤੇ ਦਵਿੰਦਰਪਾਲ ਸਿੰਘ ਭੁੱਲਰ ਦਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਪਰਿਵਾਰ ਸੇਮ ਪੇਜ ਤੇ ਆ ਸਕਦਾ ਵਾ? ਇਹ ਵੱਡਾ ਸਵਾਲ ਹੈ ਸੁਖਬੀਰ ਸਿੰਘ ਬਾਦਲ ਨੂੰ। ਇਸ ਤੋਂ ਇਲਾਵਾ ਜਿਹੜੇ ਹੋਰ ਸਵਾਲ ਨੇ ਉਹ ਜਿਹੜੇ ਲੋਕ ਇਤਰਾਜ਼ ਕਰਦੇ ਨੇ ਉਹਨਾਂ ਦੇ ਬੜੇ ਇਤਰਾਜ਼ ਨੇ। ਉਹ ਕਹਿੰਦੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਰਿਵਾਰ ਦਾ ਕੀ ਹਾਲ ਹੋਇਆ, ਇਸ ਹਾਲ ਪਿੱਛੇ ਸਮੇਤ ਸਿੰਘ ਸੈਣੀ ਦਾ ਕੀ ਰੋਲ ਸੀ, ਕੀ ਇਹ ਦੱਸਣ ਦੀ ਲੋੜ ਆ? ਇਸ ਤੋਂ ਇਲਾਵਾ ਬਾਦਲ ਪਰਿਵਾਰ ਨੇ ਇਜ਼ਹਾਰ ਆਲਮ ਨੂੰ ਨੇੜੇ ਕੀਤਾ, ਬਾਦਲ ਪਰਿਵਾਰ ਨੇ ਉਮਰਾ ਨੰਗਲ ਦੇ ਪਰਿਵਾਰ ਨੂੰ ਨੇੜੇ ਕੀਤਾ। ਜਦੋਂ ਨਕੋਦਰ ਦਾ ਗੋਲੀ ਕਾਂਡ ਵਾਪਰਿਆ ਸੀ ਤੇ ਉੱਥੇ ਦਰਬਾਰਾ ਸਿੰਘ ਗੁਰੂ ਵੀ ਉੱਥੋਂ ਦੀ ਜਿਹੜੀ ਪ੍ਰਸ਼ਾਸਨਿਕ ਢਾਂਚਾ ਸੀ ਉਹਦੇ ਵਿੱਚ ਸੀ। ਦਰਬਾਰਾ ਸਿੰਘ ਗੁਰੂ ਨੂੰ ਕਿਹਨੇ ਬਾਅਦ ਦੇ ਵਿੱਚ ਟਿਕਟਾਂ ਦਿੱਤੀਆਂ? ਇਜ਼ਹਾਰ ਆਲਮ ਨੂੰ ਬਾਅਦ ਦੇ ਵਿੱਚ ਕਿਹਨੇ ਉਹਦੇ ਨਾਲ ਨਵਾਜ਼ਿਆ? ਆਲਮ ਸੇਨਾ ਜਿਹਨੇ ਬਣਾਈ ਸੀ। ਇਸੇ ਤਰ੍ਹਾਂ ਉਮਰਾ ਨੰਗਲ ਤੇ ਕਿਹੋ ਜਿਹੇ ਦੋਸ਼ ਲੱਗਦੇ ਰਹੇ ਆ? ਸਮੇਤ ਸਿੰਘ ਸੈਣੀ ਕਿਹਦੇ ਰਾਜ ਦੇ ਵਿੱਚ ਪਾਵਰਫੁਲ ਹੁੰਦਾ ਵਾ? ਇੱਕ ਬੰਦੇ ਨੂੰ ਤੁਸੀਂ 8 ਸਾਲ ਜੂਨੀਅਰ ਬੰਦੇ ਨੂੰ ਡੀਜੀਪੀ ਲਾ ਦਿੰਦੇ ਹੋ। ਇਹ ਕਿਹਦੇ ਤੇ ਐਲੀਗੇਸ਼ਨ ਲੱਗੇ ਆ? ਕਿ ਇਹ ਗੱਲਾਂ ਕਿਉਂ ਆਈਆਂ ਕਿ ਪਹਿਲਾਂ ਅਸੀਂ ਫੇਕ ਜਿਹੜੇ ਇਨਕਾਊਂਟਰ ਹੋਏ ਆ, ਜਵਾਨ ਚੱਕ ਕੇ ਮਾਰੇ ਆ ਨੌਜਵਾਨ ਮੁੰਡੇ ਪੰਜਾਬ ਦੇ ਸਿੱਖ ਭਾਈਚਾਰੇ ਦੇ, ਤਾਂ ਉਹ ਮੁੰਡੇ ਜਿਹੜੇ ਮਾਰੇ ਸੀਗੇ ਪੁਲਿਸ ਨੇ ਨਜਾਇਜ਼, ਉਹ ਬਾਦਲ ਸਾਹਿਬ ਉਹਦੇ ਵਿੱਚ ਕਹਿੰਦੇ ਰਹੇ ਕਿ ਅਸੀਂ ਇਨਸਾਫ ਦਿਵਾਵਾਂਗੇ। ਬਾਅਦ ਦੇ ਵਿੱਚ 97 'ਚ ਸਰਕਾਰ ਬਣੀ, ਕਿਹਨੇ ਇਨਸਾਫ ਦਿੱਤਾ ਵਾ? ਕਿਹਨੇ ਬੀਜੇਪੀ ਨੂੰ ਜਿਹੜਾ ਵਾ ਬਿਨਾਂ ਸ਼ਰਤ ਤੋਂ ਸਮਰਥਨ ਦਿੱਤਾ? ਬੀਜੇਪੀ ਦੇ ਬੰਦਿਆਂ ਨੇ ਕੀ ਕੀਤਾ ਵਾ? ਜਿਹੜਾ ਦਰਬਾਰ ਸਾਹਿਬ ਦਾ ਮਾਡਲ ਤੋੜਨ ਵਾਲਾ ਬੰਦਾ ਸੀ ਉਹ ਬੀਜੇਪੀ ਨਾਲ ਕੀ ਰਿਸ਼ਤਾ ਸੀਗਾ? ਕੀ ਇਹ ਦੱਸਣ ਦੀ ਲੋੜ ਆ? ਫਖਰੇ ਕੌਮ ਕਿਹਨੂੰ ਦਿੱਤਾ? ਪੰਥ ਰਤਨ ਕਿਹਨੂੰ ਦਿੱਤਾ? ਤੇ ਬਾਅਦ ਦੇ ਵਿੱਚ ਪੰਥ ਨਾਲ ਕੀ ਕੁਛ ਹੋਇਆ? ਕੀ ਦੱਸਣ ਦੀ ਲੋੜ ਆ? ਹਰਕ੍ਰਿਸ਼ਨ ਭਗਵਾਨ, ਗੁਰਜੀਤ ਸਿੰਘ ਕੌਣ ਆ? ਇਹ ਦੱਸਣ ਦੀ ਲੋੜ ਆ? ਬਾਈਬਲ ਕਲਾਂ ਗੋਲੀ ਕਾਂਡ ਕਿਹਦੀ ਸਰਕਾਰ ਦੇ ਵਿੱਚ ਵਾਪਰਿਆ? ਕੀ ਇਹ ਦੱਸਣ ਦੀ ਲੋੜ ਆ? ਇਹ ਬਾਦਲ ਸਾਹਿਬ ਦੇ ਰਾਜ ਦੇ ਵਿੱਚ ਵਾਪਰਿਆ। ਫਖਰੇ ਕੌਮ ਪੰਥ ਰਤਨ ਦੇ ਰਾਜ ਦੇ ਵਿੱਚ ਵਾਪਰਿਆ। ਗੋਲੀਆਂ ਕਿਹਨੇ ਚਲਾਈਆਂ? ਕੋਟਪੂਰਾ ਸਿੱਖਾਂ ਜਿਹੜੀ ਸੰਗਤ ਬੈਠੀ ਸੀ, ਸਿੱਖ ਸੰਗਤ ਬੈਠੀ ਸੀ, ਇਨਸਾਫ ਮੰਗ ਰਹੀ ਸੀ। ਕਿਹਦੇ ਤੇ ਦੋਸ਼ ਲੱਗਿਆ ਕਿ ਇਹਨਾਂ ਨੇ ਡੇਰਾ ਸਿਰਸਾ ਮੁਖੀ ਨੂੰ, ਗੁਰਮੀਤ ਨੂੰ ਜਿਹੜੀ ਮਾਫੀ ਦਵਾਈ ਆ? ਔਰ ਮਾਫੀ ਨਹੀਂ ਦਵਾਈ, ਪ੍ਰੋੜਤਾ ਕੀਤੀ ਗਈ ਮਾਫੀ। 90 ਲੱਖ ਦੇ ਇਸ਼ਤਿਹਾਰ ਕਿਹਦੇ ਕਹਿਣ ਤੇ ਖਰਚੇ ਗਏ? ਸੋ ਇਹ ਗੱਲਾਂ ਵਾ ਅੱਜ ਜੇ ਸਭ ਤੋਂ ਵੱਡਾ ਇਤਰਾਜ਼ ਆ ਸੁਖਬੀਰ ਸਿੰਘ ਬਾਦਲ ਦੇ ਨਾਮ ਤੇ ਲੋਕਾਂ ਨੂੰ ਕਿ ਇਹ ਬੰਦਾ ਕਿਵੇਂ ਲੀਡ ਕਰ ਸਕਦਾ ਵਾ? ਦੋ ਚੀਜ਼ਾਂ ਨੂੰ ਇੱਕ ਸਮੇਂ ਕਿਵੇਂ ਚਲਾ ਸਕਦਾ? ਇੱਕ ਪਾਸੇ ਉਹਨਾਂ ਲੋਕਾਂ ਨੂੰ, ਉਹਨਾਂ ਅਫਸਰਾਂ ਨੂੰ ਅਕਾਲੀ ਦਲ ਦੇ ਵਿੱਚ ਲਿਆਉਣਾ, ਉਹਨਾਂ ਨੂੰ ਉਹ ਚੌਦੇ ਦੇਣੇ
ਜਿਨ੍ਹਾਂ ਲੋਕਾਂ ਨੇ ਕਿਤੇ ਜਿਨ੍ਹਾਂ ਲੋਕਾਂ ਤੇ ਹੀ ਜਿਨ੍ਹਾਂ ਅਫਸਰਾਂ ਤੇ ਇਤਰਾਜ਼ ਲੱਗੇ ਕਿ ਇਹਨਾਂ ਨੇ ਜਿਹੜਾ ਵਾ ਉਹ ਸਿੱਖੀ ਦਾ ਘਾਣ ਕੀਤਾ ਜਾਂ ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ, ਉਹਨਾਂ ਨੂੰ ਚੁੱਕਿਆ ਘਰਾਂ ਦੇ ਵਿੱਚੋਂ, ਹਰਾਸ ਕੀਤਾ। ਔਰ ਅੱਜ ਤੁਸੀਂ ਰਿਹਾਈ ਦੀਆਂ ਗੱਲਾਂ ਕਰ ਰਹੇ ਹੋ। ਅਸੀਂ ਕਹਿਣਾ ਕਿ ਕਰੋ, ਪਰ ਅਸੀਂ ਕਹਿਣਾ ਕਿ ਤੁਸੀਂ ਉਦੋਂ ਕਿੱਥੇ ਸੀ ਜਦੋਂ ਬੰਦੀ ਸਿੰਘ ਰਿਹਾ ਸੀ, ਤੁਸੀਂ ਸੱਤਾ ਦੇ ਵਿੱਚ ਸੀਗੇ। 97 ਤੋਂ ਲੈ ਕੇ 2002 ਦੇ ਵਿੱਚ ਸੱਤਾ ਦੇ ਵਿੱਚ ਰਹਿੰਦੇ ਹੋ, 5 ਸਾਲਾਂ ਬਾਅਦ ਫਿਰ ਸੱਤਾ ਦੇ ਵਿੱਚ ਆ ਜਾਂਦੇ ਹੋ। ਕਿ ਵੇਲਾ ਨਹੀਂ ਸੀ 2015 ਦੇ ਵਿੱਚ ਜਦੋਂ ਬਾਈਬਲ ਕਲਾਂ ਗੋਲੀकांड ਵਾਪਰਿਆ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ? ਅੱਜ ਵੀ ਉਹ ਪਰਿਵਾਰ ਜਿਹੜਾ ਵਾ ਅੱਜ ਵੀ ਸੜਕ ਤੇ ਬੈਠਾ ਵਾ। ਹਰਕ੍ਰਿਸ਼ਨ ਭਗਵਾਨ ਦਾ ਪੁੱਤਰ ਜਿਹੜਾ ਸਪੁੱਤਰ ਹੈ, ਉਹ ਅੱਜ ਵੀ ਇਨਸਾਫ ਦੇ ਲਈ ਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੈ। ਧਰਮੀ ਫੌਜੀਆਂ ਨੂੰ ਕਿਹਨੇ ਕੀਤਾ ਕਿ ਕਿਹਾ ਕਿ ਬੈਰਕਾਂ ਛੱਡ ਕੇ ਆ ਜਾਓ? ਬਾਅਦ ਦੇ ਵਿੱਚ ਉਹਨਾਂ ਦਾ ਕੀ ਹਾਲ ਹੋਇਆ ਕਿ ਇਹ ਦੱਸਣ ਦੀਆਂ ਗੱਲਾਂ ਨੇ। ਸੋ ਇਸੇ ਕਰਕੇ ਜਦੋਂ ਅਸੀਂ ਉਹਨਾਂ ਲੋਕਾਂ ਨਾਲ ਇਤਰਾਜ਼ ਜਤਾ ਰਹੇ ਸੀ, ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆ ਜਿਹੜੇ ਫਰਲੇ ਆ ਵੱਡੇ ਆ ਹਵਾਲੇ ਆ ਇਹ ਦਿੱਤੇ ਕੱਢ ਕੇ ਕਿ ਆਪ ਪੁੱਛੋ ਸਵਾਲ ਜਾ ਕੇ, ਫਿਰ ਸਾਨੂੰ ਕਿਉਂ ਕਿ ਤੁਹਾਡਾ ਇਤਰਾਜ਼ ਗਲਤ ਆ। ਸੋ ਇਸੇ ਕਰਕੇ ਬੀਜੇਪੀ ਨਾਲ ਗੱਠਜੋੜ, ਧਰਮੀ ਫੌਜੀਆਂ ਨਾਲ ਵਾਅਦਾ ਕਰਕੇ ਕੌਣ ਮੁੱਕਰਿਆ, ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਤੋਂ ਕੌਣ ਭੱਜਿਆ? ਪੰਥ ਰਤਨ ਮਿਲਿਆ, ਪਰ ਪੰਥ ਦਾ ਕੀ ਸਵਾਰਿਆ ਪੰਥ ਰਤਨ ਨੇ? ਇਹੋ ਜਿਹੇ ਸਵਾਲ ਜਿਹੜੇ ਹੋਰ ਵੀ ਬਹੁਤ ਕੀਤੇ ਸੰਗਤ ਨੇ, ਲੋਕਾਂ ਦੇ ਵਿੱਚੋਂ, ਮਾਹਰਾਂ ਦੇ ਵਿੱਚੋਂ ਆਏ। ਡੇਰਾ ਸਿਰਸਾ ਮੁਖੀ ਨੂੰ ਮਾਫੀਨਾਮਾ, ਕਮੇਟੀ ਦੇ ਖਰਚੇ ਦੇ ਵਿੱਚੋਂ 90 ਲੱਖ ਦੇ ਇਸ਼ਤਿਹਾਰ, ਪੰਥ ਦੇ ਲਈ ਇੱਕ ਵੀ ਦਰਦ ਦਾ ਹਾਂ ਦਾ ਨਾਰਾ ਮਾਰਿਆ ਹੋਵੇ ਤਾਂ ਉਹ ਕਹਿੰਦੇ ਦੱਸੋ। ਸੋ 97 ਤੋਂ ਲੈ ਕੇ 25 ਸਾਲ ਪੰਥ ਦੇ ਜਵਾਬ ਮੰਗੇ ਆ, ਸਿੱਖ ਬੁੱਧੀਜੀਵੀਆਂ ਨੇ ਜਵਾਬ ਮੰਗੇ ਆ ਕਿ ਜਵਾਬ ਦਿਓ। ਇਸੇ ਕਰਕੇ ਲੋਕ ਬੰਦੀ ਸਿੰਘਾਂ ਦੇ ਲਈ ਜਿਹੜੀ ਕਮੇਟੀ ਬਣੀ ਹੈ, ਲੋਕ ਕਹਿੰਦੇ ਕਿ ਸਹੀ ਆ, ਕਮੇਟੀ ਬਣਨੀ ਚਾਹੀਦੀ ਹੈ, ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ। ਅਸੀਂ ਵਾਰ-ਵਾਰ ਕਹਿੰਦੇ ਆ ਕਿ ਉਹ ਮਨੁੱਖੀ ਆਧਾਰ 'ਤੇ ਰਿਹਾ ਹੋਣੇ ਚਾਹੀਦੇ ਆ, ਉਹਨਾਂ ਦਾ ਹੱਕ ਬਣਦਾ ਜਿੰਨੀ ਸਜ਼ਾ ਉਹਨਾਂ ਨੂੰ ਦਿੱਤੀ ਉਹ ਭੁਗਤ ਲਈ ਉਹ ਰਿਹਾ ਹੋਣੇ ਚਾਹੀਦੇ ਆ। ਕਿਹੜਾ ਕਾਨੂੰਨ ਕਹਿੰਦਾ ਕਿ ਜਿਹੜਾ ਬੰਦਾ ਜਿੰਨੀ ਸਜ਼ਾ ਹੋਈ ਹੈ ਉਸ ਤੋਂ ਬਾਅਦ ਜਿਹੜਾ ਉਹ ਜੇਲ੍ਹ ਦੇ ਵਿੱਚ ਰਵੇ? ਔਰ ਕਿਹੜੇ ਬੰਦਿਆਂ ਨੇ ਪੇਰੋਲਾਂ ਦਾ ਵਿਰੋਧ ਕੀਤਾ? 25 ਸਾਲ ਤੁਸੀਂ ਪੈਰੋਲ ਤੱਕ ਨਹੀਂ ਦਵਾ ਸਕੇ। ਸੋ ਇਸੇ ਕਰਕੇ ਇਤਰਾਜ਼ ਨੇ, ਇਸ ਪਰਿਵਾਰ ਦੇ ਨਾਂ 'ਤੇ ਲੋਕਾਂ ਨੂੰ ਇਤਰਾਜ਼ ਨੇ ਕਿ ਹੁਣ ਵੀ ਅੱਗੇ ਲਾਏ ਹੋਏ ਨੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।